इन्होंने ਲੱਖਾਂ सिख वोटां क्योंकि 2027 इन्होंने पंजाब फतह करना उन्होंने माइनस करना ਜਿਹੜੇ ਪ੍ਰਵਾਸੀ ਨੇ ਜਿਹੜੇ ਆਲਰੇਡੀ ਯੂਪੀ ਬਿਹਾਰ ਦੇ ਵਿੱਚ ਜਿਨ੍ਹਾਂ ਦੇ ਰਾਸ਼ਨ ਕਾਰਡ ਉੱਥੇ ਵੀ ਬਣੇ ਹੋਏ ਨੇ ਵੋਟਾਂ ਵੀ ਬਣੀਆਂ ਹੋਈਆਂ ਬੰਗਾਲ ਤੱਕ ਲਿਜਾ ਕੇ ਇਹਨਾਂ ਨੇ ਬਿਹਾਰ ਦੇ ਬਈਆਂ ਦੀਆਂ ਵੋਟਾਂ ਬੰਗਾਲ 'ਚ ਵੀ ਬੀਜੇਪੀ ਨੇ ਪਵਾਈਆਂ ਕਿਉਂਕਿ ਬਿਹਾਰ 'ਚ ਵੀ ਉਹਨਾਂ ਨੇ ਸਰਕਾਰ ਤੇ ਕਬਜ਼ਾ ਕੀਤਾ ਹੈ ਵੀ ਇਹਨਾਂ ਨੂੰ ਪੰਜਾਬ 'ਚ ਇਹਨਾਂ ਨੇ ਰਾਸ਼ਨ ਕਾਰਡ ਦੇਣੇ ਨੇ ਉਹਦੇ ਰਾਹੀਂ ਫਿਰ ਵੋਟਰ ਕਾਰਡ ਬਣਨਗੇ। पंजाब चीफ मिनिस्टर अनाउंसिस 10 लाख न्यू राशन कार्ड प्रायोरिटी दी जाएगी वल्नरेबल सैक्शन सोसाइटी दे कि जड़ियां ने 7 लाख उन्होंने दित्तियां जाणगियां जिहड़े नवे एलीजिबल होए। नवे एलीजिबल कौन होए? ये उही जिहड़े भईए लिया के इन्होंने उन्हां दीयां कॉलोनीज़ और उन्होंने लगातार रेगुलराइज और बिजली कनैक्शन दूजे दे रहे हैं। बिल्कुल एक स्टैप फर्दर है उन्होंने जोड़े माइग्रेंट या दूजे लियाते जा रहे हैं। 3 लाख तो एडमिट किया इन्होंने ये तो वो है जोड़े नवे एंटर कर रहे हैं नवों के राशन कार्ड बना के 7 लाख नवे पर प्लस 3 लाख वो जोड़े अजे हफ्ता 2 हफ्ते पहला आए होंगे उन्होंने माइग्रेंट वर्करस के जी भुखे हूँ पंजाब च किहड़ा टब्बर है जिन्होंने 5 किलो कणक चाहिए है जो लेकिन एक आधार है इस राशन कार्ड ते बेस्ड ਜਿਹੜੀ ਹੈ ਵੋਟਰ ਐਲੀਜੀਬਿਲਟੀ ਹੋਣੀ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। इस ऐप ते तुसी देख सकते हो 24 घंटे TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਮੁੱਖ ਮੰਤਰੀ ਅਮਿਤ ਸ਼ਾਹ ਦੇ ਕਰਿੰਦੇ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਵੱਲੋਂ 10 ਲੱਖ ਨਵੇਂ ਰਾਸ਼ਨ ਕਾਰਡ ਜਿਹੜੇ ਇਸ਼ੂ ਕੀਤੇ ਜਾਣਗੇ। ਸੋ ਜ਼ਾਹਿਰ ਹੈ ਕਿ ਇਸ ਪ੍ਰਵਾਸੀ ਹਮਲੇ ਰਾਹੀਂ 2027 ਦੀਆਂ ਚੋਣਾਂ ਜਿੱਤੀਆਂ ਜਾਣਗੀਆਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो असी लगातारता नाल घट्टो घट्ट 2 प्रोग्राम इस मुद्दे ते कीते कि भाई बंगाल दे विच जदों SIR राहीं मुसलमानां दियां और दूसरियां पिछड़ियां जातां वाले जिहड़े BJP दा वोटर नहीं है उन्हां दियां वोटां कट्टियां जा रहीआं सी ते ममता बनर्जी ने पूरी तरह जिहड़ा एक तूफान खड़ा कीता सुप्रीम कोर्ट च जाके काला कोट पा के उन्हें ਜਿਹੜਾ ਉਹ ਕੇਸ ਵੀ ਲੜਿਆ। ਹਾਲਾਂ ਉਹ ਕਿੰਨਿਆਂ ਕੁ ਨੂੰ ਬਚਾ ਸਕੀ ਨਹੀਂ ਬਹੁਤ ਸਾਰੀਆਂ ਵੋਟਾਂ ਕੱਟੀਆਂ ਗਈਆਂ ਪਰ ਘੱਟੋ ਘੱਟ ਉਸ ਨੇ ਰੌਲਾ ਤਾਂ ਪਾਇਆ ਔਰ ਉਹਦੇ 'ਚ ਕੁਛ ਹੱਦ ਤੱਕ ਸਫਲਤਾ ਵੀ ਉਹਨੂੰ ਜ਼ਰੂਰ ਮਿਲੀ ਹੋਏਗੀ। ਹੁਣ ਪੰਜਾਬ ਦੇ ਵਿੱਚ SIR ਪ੍ਰੋਸੈਸ ਦੇ ਥੱਲੇ ਜਿਹੜਾ ਕਿ ਜੀ ਸਪੈਸ਼ਲ ਇਨਵੈਸਟੀਗੇਟਿਵ ਹੈ ਸਾਰੀ ਰਿਪੋਰਟਿੰਗ ਵੋਟਾਂ ਵਾਧੂ ਨੇ ਜਿਹੜੇ ਦੁਬਾਰਾ ਨੇ ਕੋਈ ਦੂਸਰੇ ਨੇ ਉਹਨਾਂ ਨੂੰ ਕੱਟਣਾ मकसद असी रिपीटडली कह रहे हैं कि भाई ये जी इन्हां दी प्रोसैस है इस दे विच इन्हां ने जिहड़े सिख वोटर उन्हां च भी खास तौर ते वो जिन्हां दे कोल जिन्हां दी सिटीजन इंडियन है पर वो PR होल्डर ने कैनेडा दे जां UK दे जां ग्रीन कार्ड होल्डर ने आउंदे जांदे रहिंदे ने ते उन्हां ने बाहर करना है कह के दूसरा नहीं। और ਇਹਦੇ ਨਾਲ ਮੈਨੂੰ ਇਹ ਬਿਲਕੁਲ ਅਸੀਂ ਰਿਪੀਟਡਲੀ ਕਿਹਾ ਵੀ ਇਹਨਾਂ ਨੇ ਲੱਖਾਂ ਸਿੱਖ ਵੋਟਾਂ ਕਿਉਂਕਿ 2027 'ਚ ਇਹਨਾਂ ਨੇ ਪੰਜਾਬ ਫਤਹ ਕਰਨਾ ਉਹਨਾਂ ਨੇ ਮਾਈਨਸ ਕਰਨਾ ਪਲੱਸ ਜਿਹੜੇ ਪ੍ਰਵਾਸੀ ਨੇ ਉਹਦੇ ਲਈ ਲਫ਼ਜ਼ ਭਾਵੇਂ ਬਈਏ ਕਹਿ ਲਓ ਕੁਛ ਕਹਿ ਲਓ ਜਿਹੜੇ ਆਲਰੇਡੀ ਯੂਪੀ ਬਿਹਾਰ ਦੇ ਵਿੱਚ ਜਿਨ੍ਹਾਂ ਦੇ ਰਾਸ਼ਨ ਕਾਰਡ ਉੱਥੇ ਵੀ ਬਣੇ ਹੋਏ ਨੇ ਵੋਟਾਂ ਵੀ ਬਣੀਆਂ ਹੋਈਆਂ ਬੰਗਾਲ ਤੱਕ ਲਿਜਾ ਕੇ ਇਹਨਾਂ ਨੇ ਬਿਹਾਰ ਦੇ ਬਈਆਂ ਦੀਆਂ ਵੋਟਾਂ ਬੰਗਾਲ 'ਚ ਵੀ BJP ਨੇ ਪਵਾਈਆਂ ਕਿਉਂਕਿ ਬਿਹਾਰ 'ਚ ਵੀ ਉਹਨਾਂ ਨੇ ਸਰਕਾਰ ਤੇ ਕਬਜ਼ਾ ਕੀਤਾ ਹੋਇਆ ਵੀ ਇਹਨਾਂ ਨੂੰ ਪੰਜਾਬ 'ਚ ਇਹਨਾਂ ਨੇ ਰਾਸ਼ਨ ਕਾਰਡ ਦੇਣੇ ਨੇ ਉਹਦੇ ਰਾਹੀਂ ਫਿਰ ਵੋਟਰ ਕਾਰਡ ਬਣਨਗੇ। ਔਰ ਇਹ ਪੰਜਾਬ ਦੇ ਵਿੱਚ ਇਹ ਵੱਡਾ ਜਿਹੜਾ ਬਲਾਕ ਹੈ ਇਸ ਨੂੰ BJP ਵੀ ਔਰ ਆਮ ਆਦਮੀ ਪਾਰਟੀ ਵੀ ਕਿਉਂਕਿ ਇਹ B ਟੀਮਾਂ ਹੀ ਨੇ। ਪਿਛਲੀ ਚੋਣਾਂ ਵੇਲੇ ਵੀ 92 ਸੀਟਾਂ ਐਵੇਂ ਨਹੀਂ ਆ ਗਈਆਂ ਆਮ ਆਦਮੀ ਪਾਰਟੀ ਨੂੰ BJP ਦੇ ਕੋਲ 2 ਨੇ ਕਿਉਂਕਿ ਜਿਹੜੀਆਂ ਮੈਜੋਰਟੀ ਸੀਟਾਂ ਉਹ ਹਾਰ ਰਹੇ ਸੀ
ਉਹ ਉਹਨਾਂ ਨੇ ਹਿੰਦੂ ਵੋਟਰ ਜਿਹੜਾ ਆਮ ਆਦਮੀ ਪਾਰਟੀ ਨੂੰ ਭੁਗਤਾ ਦਿੱਤਾ। ਅੱਛਾ। ਉਹਨਾਂ ਨੇ ਕਿਹਾ ਕਿ ਭਾਈ ਇਹ ਸਾਡੀ ਬੀ ਟੀਮ ਹੈ। ਔਰ ਬਿਲਕੁਲ ਤੁਸੀਂ ਦੇਖੋਗੇ ਕਿ ਇਹ ਜਦੋਂ ਭਗਵੰਤ ਮਾਨ ਨੂੰ ਅਸੀਂ ਕਰਿੰਦਾ ਅਮਿਤ ਸ਼ਾਹ ਦਾ ਕਹਿੰਦੇ ਹਾਂ ਤੇ ਉਹ ਹੈ ਕਰਿੰਦਿਆਂ ਵਾਂਗੇ। ਹੁਣ ਇਹ ਅੱਜ ਮੇਨ ਖਬਰ ਹੈ ਟ੍ਰਿਬਿਊਨ ਦੀ, ਪੰਜਾਬ ਚੀਫ ਮਿਨਿਸਟਰ ਅਨਾਉਂਸਿਸ 10 ਲੱਖ ਨਿਊ ਰਾਸ਼ਨ ਕਾਰਡਸ। ਔਰ ਇਹ ਹੈ ਕਿ ਭਾਈ ਇਹ ਕਹਿ ਰਿਹਾ ਉਹਨਾਂ ਦਾ ਕਰਿੰਦਾ ਅਮਿਤ ਸ਼ਾਹ ਦਾ ਭਗਵੰਤ ਮਾਨ ਕਿ ਵੀ ਸਟੇਟ ਗਵਰਨਮੈਂਟ ਜਿਹੜੀ ਹੈ 10 ਲੱਖ ਨਵੇਂ ਰਾਸ਼ਨ ਕਾਰਡ ਇਸ਼ੂ ਕਰੇਗੀ ਇੱਕ ਨਵੀਂ ਸਕੀਮ ਦੇ ਤਹਿਤ। ਔਰ ਉਹਦੇ 'ਚ ਜਿਹੜਾ ਐਪਲੀਕੇਸ਼ਨਸ 22 ਜੁਲਾਈ ਤੱਕ ਦਾਖਲ ਹੋਣ, ਜਿਹਦੇ 'ਚ ਕਿ ਜਿਹੜਾ ਪ੍ਰਾਇਰਟੀ ਦਿੱਤੀ ਜਾਏਗੀ ਵਲਨਰੇਬਲ ਸੈਕਸ਼ਨ ਸੁਸਾਇਟੀ ਦੇ। Of the total beneficiaries, 7 lakh ration cards will be issued to newly eligible families। ਕਿ ਜਿਹੜੀਆਂ ਨੇ 7 ਲੱਖ ਉਹਨਾਂ ਨੂੰ ਦਿੱਤੀਆਂ ਜਾਣਗੀਆਂ ਜਿਹੜੇ ਨਵੇਂ ਐਲੀਜੀਬਲ ਹੋਏ ਨੇ। ਨਵੇਂ ਐਲੀਜੀਬਲ ਕੌਣ ਹੋਏ? ਪੰਜਾਬ 'ਚੋਂ ਤਾਂ ਜਿਹੜਾ ਉਹ ਨਿਕਾਸ ਹੀ ਹੋ ਰਿਹਾ, ਉੱਥੇ ਹੋਰ ਕੌਣ ਜਾ? ਇਹ ਉਹੀ ਜਿਹੜੇ ਬਈਏ ਲਿਆ ਕੇ ਇਹਨਾਂ ਨੇ ਉਹਨਾਂ ਦੀਆਂ ਕਾਲੋਨੀਜ਼ ਔਰ ਉਹਨਾਂ ਨੂੰ ਲਗਾਤਾਰ ਰੈਗੂਲਰਾਈਜ਼ ਔਰ ਬਿਜਲੀ ਕਨੈਕਸ਼ਨ ਦੂਜੇ ਦੇ ਰਹੇ ਨੇ। ਉਹ ਕਹਿੰਦੇ ਵੀ 7 ਲੱਖ ਜਿਹੜੇ ਨੇ ਉਹਨਾਂ ਨੂੰ ਦਿੱਤੇ ਜਾਣਗੇ। ਵਾਈਲ 3 ਲੱਖ ਸ਼ਰਮ ਐਂਡ ਮਾਈਗਰੈਂਟ ਵਰਕਰਸ ਵਿਲ ਬੀ ਬ੍ਰੌਟ ਅੰਡਰ ਨੈਸ਼ਨਲ ਫੂਡ ਸਿਕਿਉਰਿਟੀ ਐਕਟ। 3 ਲੱਖ ਹੋਰ ਮਾਈਗਰੈਂਟ ਵਰਕ, ਇੱਕ ਉਹ ਨੇ ਜਿਹੜੇ ਆਲਰੇਡੀ ਉੱਥੇ ਰਜਿਸਟਰ ਹੋ ਚੁੱਕੇ ਹੋਏ ਨੇ ਕਿਸੇ ਨਾ ਕਿਸੇ ਹਵਾਲੇ ਨਾਲ, ਉਹਨਾਂ ਨੂੰ ਜਿਹੜੇ ਨਵੇਂ, ਔਰ 3 ਲੱਖ ਉਹ ਕਹਿ ਰਿਹਾ ਜਿਹੜੇ ਮਾਈਗਰੈਂਟ ਵਰਕਰ ਨੇ ਉਹਨਾਂ ਦੇ ਅਸੀਂ ਫੂਡ ਸਿਕਿਉਰਿਟੀ ਦੇ ਥੱਲੇ। ਔਰ ਇਕੱਲਾ ਇਹੀ ਨਹੀਂ ਵੀ ਉਹਨਾਂ ਦੇ ਰਾਸ਼ਨ ਕਾਰਡ ਬਣਨਗੇ, 5 ਕਿਲੋ ਕਣਕ ਵਿਦ ਮੇਰੀ ਰਸੋਈ ਨਿਊਟ੍ਰੀਸ਼ਨ ਕਿੱਟ ਇਹ ਉਹਨਾਂ ਨੂੰ ਦਿੱਤੀ ਜਾਏਗੀ। ਫਰਦਰ ਸਟਰੈਥਨਿੰਗ ਫੂਡ ਐਂਡ ਨਿਊਟ੍ਰੀਸ਼ਨਲ ਸਿਕਿਉਰਿਟੀ। ਔਰ ਇਹ ਉਹਨੇ ਕਿਹਾ ਜੀ ਕਿ ਅਸੀਂ ਇਹ ਬੈਨੀਫੀਸ਼ਰੀ ਸਾਰੇ ਇਹ ਹੋਣਗੇ ਨੈਸ਼ਨਲ ਫੂਡ ਸਿਕਿਉਰਿਟੀ ਦੇ ਥੱਲੇ। ਔਰ ਇਸ ਤੋਂ ਹੁਣ ਅਸੀਂ ਜਿਹੜੀ ਗੱਲ ਲਗਾਤਾਰ ਕਹਿੰਦੇ ਆਏ ਹਾਂ, ਇਹ ਬਿਲਕੁਲ ਇੱਕ ਸਟੈਪ ਫਰਦਰ ਹੈ ਉਹਨਾਂ ਨੂੰ ਜਿਹੜੇ ਮਾਈਗਰੈਂਟ ਜਾਂ ਦੂਜੇ ਲਿਆਂਦੇ ਜਾ ਰਹੇ ਨੇ। 3 ਲੱਖ ਤਾਂ ਐਡਮਿਟ ਕੀਤਾ ਇਹਨਾਂ ਨੇ, ਇਹ ਤਾਂ ਉਹ ਹੈ ਜਿਹੜੇ ਨਵੇਂ ਐਂਟਰ ਕਰ ਰਹੇ ਨੇ, ਨਵਿਆਂ ਦੇ ਰਾਸ਼ਨ ਕਾਰਡ ਬਣਾ ਕੇ। 7 ਲੱਖ ਨਵੇਂ ਪਲੱਸ 3 ਲੱਖ ਉਹ ਜਿਹੜੇ ਅਜੇ ਹਫ਼ਤਾ 2 ਹਫ਼ਤੇ ਪਹਿਲਾਂ ਆਏ ਹੋਣਗੇ ਉਹਨਾਂ ਨੂੰ ਮਾਈਗਰੈਂਟ ਵਰਕਰਸ ਕੇ ਜੀ ਭੁੱਖੇ। ਹੁਣ ਪੰਜਾਬ 'ਚ ਕਿਹੜਾ ਟੱਬਰ ਹੈ ਜਿਹਨੂੰ 5 ਕਿਲੋ ਕਣਕ ਚਾਹੀਦੀ ਹੈ ਜਦੋਂ? ਲੇਕਿਨ ਇਹ ਇੱਕ ਆਧਾਰ ਹੈ ਇਸ ਰਾਸ਼ਨ ਕਾਰਡ 'ਤੇ ਬੇਸਡ ਜਿਹੜੀ ਹੈ ਉਹ ਵੋਟਰ ਐਲੀਜੀਬਿਲਟੀ ਹੋਣੀ ਹੈ। ਤੇ ਜੇ ਹੁਣ ਮੈਂ ਅਜੇ ਤੱਕ ਕਿਸੇ ਪੰਜਾਬ ਦੀ ਕਿਸੇ ਪਾਰਟੀ ਦੇ ਕਿਸੇ ਲੀਡਰ ਦਾ ਬਿਆਨ ਨਹੀਂ ਦੇਖਿਆ ਕਿ ਭਾਈ SIR ਰਾਹੀਂ ਘਪਲਾ ਹੋ ਰਿਹਾ ਹੈ ਜਾਂ ਇਹ ਇਹਨਾਂ ਨੂੰ ਜਿਹੜਾ ਉਹ ਜਾਲੀ ਜਿਹੜੇ ਵੋਟਰ ਬਣਾ ਕੇ ਇਹਨਾਂ ਨੇ ਸਾਰਾ ਬੈਲੈਂਸ ਬਦਲਣਾ। ਤੇ ਜੇ ਹੁਣ ਉਹੀ ਹੈ ਜਿਸ ਨੂੰ ਕਬੀਰ ਸਾਹਿਬ ਨੇ ਇੱਕ ਤਾਂ ਕਿਹਾ ਕਿ ਕਬੀਰ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ, ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੇ। ਕਿ ਭਾਈ ਪਤਾ ਹੈ ਸਭ ਕੁਛ ਹੈ, ਜਾਣ ਕੇ ਕੋਈ ਜਿਹੜਾ ਉਹ ਗੁਨਾਹ ਕਰ ਰਿਹਾ, ਹੱਥ 'ਚ ਦੀਵਾ ਫੜਿਆ ਹੋਇਆ, ਖੂਹ 'ਚ ਤੁਸੀਂ ਡਿੱਗ ਰਹੇ ਹੋ, ਫਿਰ ਤੁਹਾਨੂੰ ਕੋਈ ਨਹੀਂ ਬਚਾ ਸਕਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਾਡੇ ਪਹਿਲੇ ਵਿਊਅਰ ਹੈਗੇ ਨੇ ਸੋਹਣਮਾਲ ਜੀ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਂਡ ਫਿਰ ਸਾਡੇ ਕੋਲ ਮੁਹੰਮਦ ਜਾਕੂਬ ਜੀ ਜਿਹੜੇ ਨੇ ਉਹ ਵੀ ਵੈਲਕਮ ਕਰਦੇ ਨੇ ਸਾਡਾ, ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਤੇ ਕਹਿੰਦੇ ਅਮਰੀਕਾ ਦੇ ਵਿੱਚ ਜਿਹੜਾ ਸੱਚੋ ਸੱਚ ਨਾਰਥ ਅਮਰੀਕਾ में TV 84 ਹੈ, ਔਰ ਕਹਿੰਦੇ ਨੇ ਕਿ ਲਵ ਖਾਲਿਸਤਾਨ, ਲਵ ਕਸ਼ਮੀਰ ਐਂਡ ਪਾਕਿਸਤਾਨ ਐਂਡ ਅਫਗਾਨਿਸਤਾਨ। ਬਹੁਤ ਸ਼ੁਕਰੀਆ ਭਾਈਜਾਨ। ਮੁਹੰਮਦ ਯੂਨਸ ਜੀ ਜਿਹੜੇ ਸਾਨੂੰ ਲਾਹੌਰ ਤੋਂ ਦੇਖਦੇ ਨੇ, ਔਰ ਕਹਿੰਦੇ ਨੇ ਮੈਂ ਆਪਣੀ ਜ਼ਿੰਦਗੀ में ਜਿਹੜਾ ਕਹਿੰਦੇ ਖਾਲਿਸਤਾਨ ਜਿਹੜੇ देखना चाहता हूँ। और फिर कहते कि डॉक्टर साहब खालिस्तान कब तक बनेगा और हम खालिस्तान के कितने करीब हैं? देखो ਜਿਹੜਾ ਵਕਤ ਹੈ ਇਹ ਤਾਂ ਅੱਲਾਹ ਤਾਲਾ ਨੂੰ, ਵਾਹਿਗੁਰੂ ਨੂੰ, ਖੁਦਾ ਨੂੰ ਹੀ ਪਤਾ ਹੈ। ਹਾਂ ਇਹ ਗੱਲ ਅਸੀਂ ਜ਼ਰੂਰ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਕੋਈ ਮਸਲਾ ਸਾਡਾ ਹੱਲ ਨਹੀਂ ਹੋ ਸਕਦਾ। ਅਸੀਂ ਆਪਣਾ ਯਤਨ ਕਰਦੇ ਰਵਾਂਗੇ ਅਖੀਰਲੇ ਸਾਹ ਤੱਕ। ਬਾਕੀ ਇਹ ਵਾਹਿਗੁਰੂ ਦੇ ਹੱਥ ਵੱਸ ਹੈ ਦੇਸ਼ ਔਰ ਕਾਲ, ਟਾਈਮ ਐਂਡ ਸਪੇਸ। ਔਰ ਬਲਵਿੰਦਰ ਕੁਲਾਰ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ। ਅਨਮੋਲ ਜਿਹੜੇ ਨੇ ਉਹ ਵੀ ਸਾਨੂੰ ਕਹਿੰਦੇ ਵੀ ਸ਼ੁੱਡ ਚੇਂਜ ਦਾ ਪੋਲੀਟੀਸ਼ੀਅਨਸ। ਔਰ ਫਿਰ ਇਸ ਤਰ੍ਹਾਂ ਮੋਹਨ ਜਿਹੜਾ ਬੋਇਲ ਜਿਹੜੇ ਨੇ ਉਹ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜਗਦੀਸ਼ ਜਿਹੜੇ ਨੇ ਉਹ ਵੀ ਵਾਹਿਗੁਰੂ ਜੀ ਕਹਿੰਦੇ ਨੇ। ਮਾਈ ਬਲਵਿੰਦਰ ਜਿਹੜੇ ਨੇ ਸਿੰਘ ਜਿਹੜੇ ਉਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਖਾਲਸਾ ਦੇਸ਼ ਪੰਜਾਬ ਜਿਹੜੀ ਕਹਿੰਦੇ ਸਿੱਖੋ ਪੰਜਾਬੀਓ
ਆਪਣੀ ਲੜਾਈ ਸਾਨੂੰ ਆਪ ਹੀ ਲੜਨੀ ਪੈਣੀ ਹੈ। ਕਿਸੇ ਦੇ ਵੱਲ ਆਸ ਨਾ ਰੱਖੋ, ਕਿਸੇ ਵੱਲ ਨਾ ਜਾਵੋ। ਇਹ ਤੁਹਾਨੂੰ ਜੋ ਆਵਾਜ਼ਾਂ ਮਾਰਿਆ ਸਿੱਖੋ ਪੰਜਾਬੀਓ ਆ ਜਾਓ, ਇਹਨਾਂ ਵੱਲ ਨਾ ਜਾਓ। ਇਹ ਬਹੁਤ ਚਾਲਬਾਜ਼ ਲੋਕ ਹਨ, ਬ੍ਰਾਹਮਣ। ਬਿਲਕੁਲ ਤੁਸੀਂ ਠੀਕ ਫਰਮਾਇਆ। ਔਰ ਇਸੇ ਤਰ੍ਹਾਂ ਸਾਡੇ ਕੋਲ ਸਾਡੇ ਹੈਗੇ ਨੇ ਜਿਹੜੇ ਸ਼ਾਹਿਦ ਜਾਵੇਦ, ਜਿਹੜੇ ਨੇ ਕਹਿੰਦੇ ਥੈਂਕਸ TV84। ਔਰ ਇਸੇ ਤਰ੍ਹਾਂ ਕਹਿੰਦੇ ਨੇ ਕਿ ਕੰਪਲੀਟ ਐਂਡ comprehensive analysis by Dr. Saab. May Allah protect you and grant you a long life. Ameen. ਬਹੁਤ ਸ਼ੁਕਰੀਆ ਭਾਈ ਜਾਨ ਤੁਹਾਡੀ ਦੁਆ ਦੇ ਲਈ। ਔਰ ਨਾਸਰ ਚੌਧਰੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਰਾਹਬ ਜਾਂ ਸਈਦ ਜਿਹੜੇ ਨੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ, ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ TV84 USA ਤੇ ਵੀ ਸਾਡੇ ਵਿਊਅਰ ਦੇ ਆਪਾਂ ਕਮੈਂਟ ਸ਼ੇਅਰ ਕਰਨ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਉਹਦੇ ਵਿੱਚ ਸਾਡੇ ਧਰਮ ਸਿੰਘ ਜੀ ਜਿਹੜੇ ਪਹਿਲੇ ਵਿਊਅਰ ਨੇ, ਇਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੂਪਾ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਡਾਕਟਰ ਸਾਹਿਬ ਜੀ। ਔਰ ਫਿਰ ਇਸ ਤਰ੍ਹਾਂ ਜਗਪਾਲ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ। ਇੰਦਰਜੀਤ ਸਿੰਘ ਸੰਧੂ ਜੀ ਵੀ ਫਤਿਹ ਖਾਲਸਾ ਜ਼ਿੰਦਾਬਾਦ। ਆਰ ਸਿੰਘ ਜਿਹੜੇ ਨੇ ਉਹ ਕਹਿੰਦੇ ਖਾਲਿਸਤਾਨ ਨੂੰ ਵੋਟ ਪਾਓ, ਪੰਜਾਬ ਕੀ ਨਕਸ਼ੋਸ਼ੀ ਬਚਾਓ, ਨਸਲਕੁਸ਼ੀ ਬਚਾਓ ਔਰ ਖਾਲਸਾ ਜ਼ਿੰਦਾਬਾਦ। ਔਰ ਫਿਰ ਮਿਸ਼ਰਾ ਸਿੰਘ ਜਿਹੜੇ ਨੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਰਾਜਨਪ੍ਰੀਤ ਸਿੰਘ ਜਿਹੜੇ ਨੇ ਉਹ ਵੀ ਫਤਿਹ। ਸੁਖਜੀਵਨ ਬੱਚੂ ਜੀ ਥੈਂਕਸ ਕਹਿੰਦੇ ਨੇ। ਗੁਰਵਿੰਦਰ ਮਾਨ ਜਿਹੜੇ ਨੇ ਉਹ ਵੀ ਫਤਿਹ ਕਹਿੰਦੇ ਨੇ। ਔਰ ਜਗਤਾਰ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਅਮਰਜੀਤ ਸੈਣੀ ਜਿਹੜੇ ਨੇ ਉਹ ਵੀ ਖਾਲਸਾ ਜ਼ਿੰਦਾਬਾਦ। ਔਰ ਗੁਰਦੀਪ ਸਿੰਘ ਜੀ ਵੀ ਫਤਿਹ। ਐਂਡ ਨਾਗਰਾ ਸਾਹਿਬ ਜਿਹੜੇ ਕਹਿੰਦੇ ਨੇ ਅੰਕਲ ਜੀ। ਭੈਣ ਨੀਲਮ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਕਲ ਮੈਂ ਕੋਈ ਮਜ਼ਾਕ ਨਹੀਂ ਕੀਤਾ, ਤੁਸੀਂ ਸੱਚੀ ਜੰਗ ਹੋ ਔਰ ਤੁਸੀਂ ਖਾਲਿਸਤਾਨ ਦੀ ਆਜ਼ਾਦੀ ਦੀ ਲੜਾਈ ਜਿਹੜੇ ਲੜ ਰਹੇ ਹੋ, ਔਰ ਤੁਹਾਡੇ ਤੇ ਸਾਨੂੰ ਮਾਣ ਹੈ। ਖਾਲਸਾ ਜ਼ਿੰਦਾਬਾਦ। ਬਹੁਤ ਸ਼ੁਕਰੀਆ ਅਗੇਨ ਜਵਾਨ ਬਣਾਉਣ ਦਾ। ਹੁਣ ਤਾਂ ਜਿਹੜਾ ਸਫ਼ਰ ਸੱਚਾਈ ਨਾਲ ਪੂਰਾ ਹੋਏ, ਰੱਬ ਮਿਹਰ ਕਰੇ, ਇਹੀ ਗੁਰੂ ਅੱਗੇ ਅਰਦਾਸ ਹੈ। ਔਰ ਗਿਲਰ ਜਿਹੜੇ ਨੇ ਉਹ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਨਾਗਰਾ ਸਾਹਿਬ ਫਿਰ ਕਹਿੰਦੇ ਤੁਹਾਨੂੰ ਪਿਆਰ ਕਰਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਰਾਜਵਿੰਦਰ ਕੌਰ ਜਿਹੜੇ ਨੇ ਉਹ ਵੀ ਫਤਿਹ ਐਂਡ ਖਾਲਸਾ ਜ਼ਿੰਦਾਬਾਦ। ਖਾਲਸਾ ਦੇਸ਼ ਪੰਚਾਇਤ ਜਿਹੜੇ ਨੇ ਉਹ ਵੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਕਰਨ ਦੇਸ਼ ਪੰਜਾਬ ਤੇ ਸਿੱਖ ਕੌਮ ਦੇ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ ਸਾਰਿਆਂ ਦਾ ਵਾਹਿਗੁਰੂ ਜੀ। ਔਰ ਗੁਰਪ੍ਰਕਾਸ਼ ਸਿੰਘ ਜੀ ਵੀ ਫਤਿਹ। ਔਰ ਜਾਵੇਦ ਜਿਹੜੇ ਨੇ ਇੱਥੇ ਵੀ ਸੇਮ ਹੀ ਉਹਨਾਂ ਦਾ ਕਮੈਂਟ ਹੈਗਾ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੀ ਵਿਊਅਰਸ ਕੋਲ ਲੈਂਦੇ ਹਾਂ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV4.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਮੁੰਡਾ ਸਾਨੂੰ ਆ ਗਿਆ ਤੋਂ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।